ਜੀ ਕਰੀਏ ਸਟਾਰਟ। ਜੀ ਸਾਰੇ ਵੇਖਣ ਵਾਲਿਆਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਇੱਕ ਵੱਡੀ ਖਬਰ ਦੇ ਨਾਲ ਅੱਜ ਹਾਜ਼ਰ ਹਾਂ ਔਰ ਇਹ ਖਬਰ ਹੈ ਇੰਡੀਆ ਦੇ ਉਸ ਰਵੱਈਏ ਦੇ ਖਿਲਾਫ ਜਿਹੜਾ ਮੁਸਲਸਲ ਉਹਦਾ ਚੇਂਜ ਹੁੰਦਾ ਨਜ਼ਰ ਨਹੀਂ ਆ ਰਿਹਾ। ਇੰਡੀਆ ਨੇ ਜਿਹੜਾ ਇੱਕ ਜੱਥਾ ਸਿੱਖ ਯਾਤਰੀਆਂ ਦਾ ਇੱਥੇ ਪਾਕਿਸਤਾਨ ਵਾਸਤੇ ਉਹਨਾਂ ਨੂੰ ਪਹਿਲੇ ਅਲਾਉ ਕਰ ਦਿੱਤਾ ਸੀ। 700 ਲੋਕਾਂ ਦਾ ਉਸ ਦੇ ਵਿੱਚ ਪਰਮਿਸ਼ਨ ਦੇ ਵਿੱਚ ਸਾਰਾ ਵੀਜ਼ਾ ਪ੍ਰੋਸੈਸ ਸਾਰਾ ਕੰਪਲੀਟ ਹੋ ਗਿਆ ਸੀ। ਲੇਕਿਨ ਐਨ ਟਾਈਮ ਤੇ ਆ ਕੇ ਕੱਲ ਸ਼ਾਮ ਉਹਨਾਂ ਨੂੰ ਰੋਕ ਦਿੱਤਾ ਹੈ, ਉਹਨਾਂ ਤੇ ਪਾਬੰਦੀ ਲਾਤੀ ਕਿ ਤੁਸੀਂ ਪਾਕਿਸਤਾਨ ਨਹੀਂ ਜਾ ਸਕਦੇ। ਦੱਸਦੇ ਜਾਈਏ ਕਿ ਪਾਕਿਸਤਾਨ ਆਉਣ ਵਾਸਤੇ ਇਹ ਜਿਹੜੇ ਸਿੱਖ ਯਾਤਰੀ ਸੀ ਇੰਡੀਆ ਤੋਂ ਜਿਹੜੇ ਆਉਣ ਵਾਲੇ 700 ਲੋਕ ਸਨ, ਇਹ ਉਸ ਤਕਰੀਬ ਦੇ ਵਿੱਚ ਇਹਨਾਂ ਨੇ ਸ਼ਿਰਕਤ ਕਰਨੀ ਸੀ ਜਿਹਨੂੰ 100 ਸਾਲ ਪੂਰਾ ਹੁੰਦਾ ਹੈ, ਸਾਕਾ ਸੈਲੀਬ੍ਰੇਸ਼ਨ ਜਿਸ ਨੂੰ ਅਸੀਂ ਬੋਲਦੇ ਹਾਂ। ਇਹ ਜਿਹੜਾ ਉੱਥੇ ਕਤਲੇਆਮ ਉੱਥੇ ਸਿੱਖਾਂ ਦੀ ਸ਼ਹਾਦਤ ਕੀਤੀ ਜਾਂਦੀ ਹੈ 1921 ਦੇ ਵਿੱਚ। ਔਰ ਇਹ ਜਿਹੜੇ ਹਿੰਦੂ ਮਹੰਤ ਸੀ ਉਹਨਾਂ ਨੇ ਗੁਰਦੁਆਰੇ 'ਤੇ ਕਬਜ਼ਾ ਕੀਤਾ ਸੀ। ਜਿਹੜੇ ਜਨਮ ਸਥਾਨ ਹੈ ਨਨਕਾਣਾ ਸਾਹਿਬ ਦੇ ਵਿੱਚ, ਜਨਮ ਸਥਾਨ ਜਿੱਥੇ ਬਾਬਾ ਗੁਰੂ ਨਾਨਕ ਜੀ ਦਾ ਜਨਮ ਹੁੰਦਾ ਹੈ, ਉਸ ਥਾਂ 'ਤੇ ਉਹਨਾਂ ਦਾ ਕਬਜ਼ਾ ਕਰਦੇ ਹਨ ਹਿੰਦੂ ਮਹੰਤ। ਔਰ ਹਿੰਦੂ ਮਹੰਤਾਂ ਤੋਂ ਕਬਜ਼ਾ ਛੁਡਵਾਉਣ ਲਈ ਉੱਥੇ 200 ਸਿੱਖ ਉਹ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸਿੱਖਾਂ ਨੇ ਸ਼ਹਾਦਤਾਂ ਦੇ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ ਔਰ ਉਸ ਤੋਂ ਬਾਅਦ ਮੁਸਲਸਲ ਇਹ ਗੁਰਦੁਆਰਾ ਸਿੱਖਾਂ ਦੇ ਕਬਜ਼ੇ ਦੇ ਵਿੱਚ ਹੀ ਹੈ। ਸਭ ਤੋਂ ਅਹਿਮ ਗੁਰਦੁਆਰਾ ਪੂਰੀ ਦੁਨੀਆ ਦੇ ਸਿੱਖਾਂ ਦਾ ਜਿੱਥੇ ਬਾਬਾ ਗੁਰੂ ਨਾਨਕ ਜੰਮਦੇ ਹਨ, ਇਹ ਇਵੇਂ ਹੀ ਹੈ ਜਿਵੇਂ ਮੁਸਲਮਾਨਾਂ ਵਾਸਤੇ ਮੱਕਾ ਹੈ। ਇਹ ਅਗਰ ਅਸੀਂ ਦੇਖੀਏ ਤਾਂ ਇਹਦੀ ਜਿਹੜੀ ਧਾਰਮਿਕ ਇੰਪੋਰਟੈਂਸ ਹੈ ਕਿਸੇ ਵੀ ਸਿੱਖ ਵਾਸਤੇ ਦੁਨੀਆ ਦੇ ਵਿੱਚ ਉਹ ਜਿੱਥੇ ਵਸਦਾ ਹੈ, ਇਸ ਤੋਂ ਵੱਧ ਕੇ ਉਹਦੇ ਵਾਸਤੇ ਕੋਈ ਇੰਪੋਰਟੈਂਟ ਪਲੇਸ ਨਹੀਂ। ਸੋ 100 ਸਾਲ ਪੂਰਾ ਹੋਣ ਚੱਲਾ ਸੀ ਉਹਨਾਂ ਸ਼ਹਾਦਤਾਂ ਨੂੰ, ਜਿਹਦੇ 'ਤੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਸੀ। ਉਹਨਾਂ ਦੀ ਇਨਵੀਟੇਸ਼ਨ 'ਤੇ ਦੁਨੀਆ ਜਹਾਨ ਤੋਂ ਸਿੱਖ ਇੱਥੇ ਪਹੁੰਚ ਰਹੇ ਹਨ। ਲੇਕਿਨ ਕੱਲ ਸ਼ਾਮ ਇਹ ਪਤਾ ਚੱਲਦਾ ਹੈ ਕਿ ਇੰਡੀਆ ਨੇ ਜਿਹੜਾ 700 ਲੋਕਾਂ ਦਾ ਵੀਜ਼ਾ ਜਾਰੀ ਕੀਤਾ ਸੀ ਉਹਨਾਂ ਨੂੰ ਰੋਕ ਦਿੱਤਾ, ਉਹਨਾਂ ਨੂੰ ਨਹੀਂ ਆਉਣ ਦੇ ਰਹੇ। ਇਹ ਪਹਿਲੀ ਵਾਰੀ ਨਹੀਂ ਹੋਇਆ। ਇਸ ਤੋਂ ਪਹਿਲੇ ਅਗਰ ਦੇਖੀਏ ਅਸੀਂ ਤੇ ਕਰਤਾਰਪੁਰ ਦਾ ਲਾਂਘਾ ਜਿਹੜਾ ਪਾਕਿਸਤਾਨ ਨੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਨਾਲ ਖੋਲ੍ਹਿਆ ਸੀ, ਉਸ ਨੂੰ ਵੀ ਬੰਦ ਕਰ ਦਿੱਤਾ ਕਰੋਨਾ ਮਹਾਮਾਰੀ ਦਾ ਕਰਕੇ। ਕਰੋਨਾ ਪੂਰੀ ਦੁਨੀਆ ਦੇ ਵਿੱਚ ਹੈ ਜਾਂ ਕਿ ਕਰਤਾਰਪੁਰ ਦੇ ਆਸੇ-ਪਾਸੇ ਹੀ ਕੋਈ ਸਾਰੀ ਕਰੋਨਾ ਦੀ ਲਹਿਰ ਜਿਹੜੀ ਉਹ ਵੱਧ ਗਈ ਹੈ। ਇਹ ਪਹਿਲੇ ਸਵਾਲ ਜਿਹੜੇ ਸਾਡੇ ਤੇ ਉਹਨਾਂ ਦੇ ਜਵਾਬ ਨਹੀਂ ਮਿਲੇ। ਲੇਕਿਨ ਅਗਲਾ ਜਿਹੜਾ ਇੱਕ ਨਵਾਂ ਇੰਡੀਆ ਵੱਲੋਂ ਇੱਕ ਰੋਕ ਲਾਈ ਗਈ ਹੈ ਉਹਨਾਂ ਦੇ ਧਾਰਮਿਕ ਪਲੇਸਿਸ 'ਤੇ ਆਉਣ ਵਾਸਤੇ, ਨਨਕਾਣਾ ਸਾਹਿਬ ਆਉਣ ਵਾਸਤੇ, ਇਹ ਬੜੀ ਹੀ ਤਸ਼ਵੀਸ਼ਨਾਕ ਹੈ। ਔਰ ਇੰਡੀਆ ਨੇ ਇਸ ਦੇ ਵਿੱਚ ਬੁਨਿਆਦ 'ਤੇ ਜਿਹੜਾ ਜਵਾਜ਼ ਬਣਾਇਆ ਹੈ ਜਾਂ ਜਵਾਜ਼ ਪੈਦਾ ਕੀਤਾ ਹੈ, ਉਹ ਸਿਕਿਉਰਿਟੀ ਰੀਜ਼ਨ ਨੂੰ ਬਣਾਇਆ ਹੈ ਕਿ ਸਿਕਿਉਰਿਟੀ ਰੀਜ਼ਨਸ ਦੀ ਵਜ੍ਹਾ ਤੋਂ ਕਰਕੇ ਤੁਸੀਂ ਨਹੀਂ ਜਾ ਸਕਦੇ। ਹੁਣ ਅਗਰ ਅਸੀਂ ਦੇਖੀਏ ਤਾਂ ਇੰਡੀਆ ਦਾ ਸਫੈਦ ਝੂਠ ਹੈ ਕਿ ਕੋਈ ਤਕਰੀਬਨ 2-2.5 ਮਹੀਨੇ ਪਹਿਲੇ ਇੱਥੇ ਬਾਬਾ ਜੀ ਦੇ 551ਵੇਂ ਜਨਮ ਦਿਨ ਦੀਆਂ ਜਿਹੜੀਆਂ ਤਕਰੀਬਾਤ ਹੁੰਦੀਆਂ, ਉਹਦੇ ਵਿੱਚ ਇੰਡੀਆ ਭਰ ਤੋਂ ਲੋਕ ਇੱਥੇ ਆਏ, ਹਜ਼ਾਰਾਂ ਲੋਕ ਇੱਥੇ ਆਏ ਔਰ ਉਹ ਆਪਣੀ ਜਿਤਨੀਆਂ ਤਕਰੀਬਾਤ ਸੀ, ਕੋਈ 5 ਦਾ ਵੀਜ਼ਾ ਅਲਾਉ ਕੀਤਾ ਸੀ ਇੰਡੀਆ ਨੇ ਔਰ 5 ਦਿਨ ਉਹ ਇੱਥੇ ਅਮਨ ਦੇ ਨਾਲ, ਸਕੂਨ ਦੇ ਨਾਲ ਉਹ ਰਹਿ ਕੇ ਵਾਪਸ ਗਏ। ਕਰੋਨਾ ਮਹਾਮਾਰੀ ਦੇ ਦੌਰਾਨ ਹੀ ਇਹ ਸਾਰਾ ਕੁਝ ਹੋਇਆ ਔਰ ਉਸ ਦੌਰਾਨ ਜਿਤਨੇ SOP ਸੀ ਉਹ ਪਾਕਿਸਤਾਨੀ ਸਰਕਾਰ ਨੇ ਨਾ ਨਿਭਾਏ ਔਰ ਇਹ ਮਿਸਾਲ ਕਾਇਮ ਕੀਤੀ ਕਿ ਦੁਨੀਆ ਜਿਤਨੀ ਮੁਸੀਬਤ ਨਾਜ਼ਲ ਹੋ ਜਾਵੇ, ਜਿਹੜੇ ਧਾਰਮਿਕ ਪੁਆਇੰਟ ਹਨ ਇਹਨਾਂ ਨੂੰ ਖੋਲ੍ਹ ਕੇ ਇੱਥੇ ਜਿਹੜੀਆਂ ਉਹਨਾਂ ਦੇ ਧਾਰਮਿਕ ਸੈਰਮਨੀਜ਼ ਹਨ ਉਹ ਬਿਲਕੁਲ ਉਹ ਹੋ ਸਕਦੀਆਂ ਹਨ। ਸੋ ਅਗਲੀ ਗੱਲ ਜਿਹੜੀ ਹੁਣ ਫਿਰ ਇੱਕ ਇੰਡੀਆ ਵੱਲੋਂ ਇਸ ਵੇਲੇ ਤੇ ਕਰੋਨਾ ਦੇ ਕੇਸਿਸ ਇੰਡੀਆ ਦੇ ਵਿੱਚ ਬਿਲਕੁਲ ਨਾ ਹੋਣ ਦੇ ਬਰਾਬਰ ਹੈ, ਪਾਕਿਸਤਾਨ ਦੇ ਵਿੱਚ ਨਾ ਹੋਣ ਦੇ ਬਰਾਬਰ ਹਨ। ਸੋ ਜਦੋਂ ਕਰੋਨਾ ਦਾ ਇਸ਼ੂ ਉਹਨਾਂ ਨੂੰ ਨਹੀਂ ਮਿਲ ਰਿਹਾ ਤਾਂ ਫਿਰ ਅਗਲਾ ਇਸ਼ੂ ਉਹਨਾਂ ਨੇ ਬਣਾਇਆ ਸਿਕਿਉਰਿਟੀ ਰੀਜ਼ਨ। ਸਿਕਿਉਰਿਟੀ ਰੀਜ਼ਨ ਦਾ ਕਿਹੜੇ ਇੱਥੇ ਇੰਡੀਆ ਤੇ ਪਾਕਿਸਤਾਨ ਦੇ ਤਲਕਾਤ ਕੋ ਬਹੁਤ ਜ਼ਿਆਦਾ ਖਰਾਬ ਹੋਏ। ਪਾਕਿਸਤਾਨ ਇੰਡੀਆ ਦੇ ਤਲਕਾਤ ਇਸ ਨੋਈਅਤ 'ਤੇ ਬਹੁਤ ਪਹਿਲੇ ਪਹੁੰਚ ਚੁੱਕੇ ਹਨ ਕਿ ਬਹੁਤ ਕਸ਼ੀਦਾ ਹਾਲਾਤ ਹੁੰਦੇ ਨੇ, ਉਹਦੇ ਦੌਰਾਨ ਵੀ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਪੁਆਇੰਟ 'ਤੇ ਆਉਣ ਦੀ ਆਜ਼ਾਦੀ ਹੁੰਦੀ ਹੈ। ਉਹ ਇੰਡੀਆ ਤੋਂ ਆਉਂਦੇ ਨੇ, ਉਹ ਦੁਨੀਆ ਦੇ ਸਾਰੀਆਂ ਥਾਵਾਂ ਤੋਂ ਆਉਂਦੇ ਨੇ, ਕਿਉਂਕਿ ਇਹ ਇੰਡੀਆ ਔਰ ਪਾਕਿਸਤਾਨ ਦੀ ਸਿਆਸਤ ਤੋਂ ਹਟ ਕੇ ਇਹਨਾਂ ਚੀਜ਼ਾਂ ਨੂੰ ਸਾਨੂੰ ਵੇਖਣਾ ਪਏਗਾ। ਇੰਡੀਆ ਦੇ ਅੰਦਰ ਮੋਸਟਲੀ ਲੋਕ ਜਿਹੜੇ ਹਨ ਉਹ ਹਿੰਦੂ ਮਜ਼ਹਬ ਦੇ ਨਾਲ ਜੁੜੇ ਹੋਏ ਨੇ। ਅਸੀਂ ਤੇ ਕਹਿੰਦੇ ਹਾਂ ਕਿ ਜਿਹੜੀਆਂ ਇੱਥੇ ਹਿੰਦੂਆਂ ਦੇ ਧਾਰਮਿਕ ਪਲੇਸਿਸ ਹਨ ਉਹਦੇ ਵਾਸਤੇ ਵੀ ਆਜ਼ਾਦੀ ਹੋਣੀ ਚਾਹੀਦੀ ਹੈ। ਲੇਕਿਨ ਕਿਉਂਕਿ ਉਹਨਾਂ ਦੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਹੀ ਉਹਨਾਂ ਦੇ ਇਬਾਦਤਾਂ, ਉੱਥੇ ਹੀ ਸਾਰਾ ਕੁਝ ਉਹਨਾਂ ਦਾ ਹੋ ਜਾਂਦਾ ਹੈ। ਹੁਣ ਅਸੀਂ ਜਦੋਂ ਸਿੱਖ ਧਰਮ ਨੂੰ ਲੈਂਦੇ ਹਾਂ ਤਾਂ ਸਿੱਖਾਂ ਵਾਸਤੇ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੀ ਬੜੀ ਧਾਰਮਿਕ ਇੰਪੋਰਟੈਂਸ ਹੈ, ਕਿਉਂਕਿ ਇੱਥੇ ਜਿਹੜੇ 3 ਮੁਕੱਦਸ ਅਸਥਾਨ ਹਨ ਉਹ ਨਨਕਾਣਾ ਸਾਹਿਬ ਹੈ, ਉਸ ਤੋਂ ਇਲਾਵਾ ਅਸੀਂ ਅੱਗੇ ਜਾਂਦੇ ਹਾਂ ਹਸਨ ਅਬਦਾਲ ਦੇ ਵਿੱਚ ਔਰ ਉਸ ਤੋਂ ਇਲਾਵਾ ਕਰਤਾਰਪੁਰ ਦੇ ਵਿੱਚ। ਇਹਨਾਂ 3 ਗੁਰਦੁਆਰਿਆਂ ਦੀ ਖਾਸ ਅਹਿਮੀਅਤ ਹੈ।
ਔਰ ਚੌਥਾ ਗੁਰਦੁਆਰਾ ਅਗਰ ਅਸੀਂ ਜਾਈਏ ਤਾਂ ਸ਼ੇਖੂਪੁਰਾ ਦੇ ਵਿੱਚ ਸੱਚਾ ਸੌਦਾ ਗੁਰਦੁਆਰਾ ਫਰੂਖਾਬਾਦ ਦਾ, ਉਹਦੀ ਬੜੀ ਧਾਰਮਿਕ ਇੰਪੋਰਟੈਂਸ ਉਹਨਾਂ ਵਾਸਤੇ ਕਿ ਜਿੱਥੇ ਬਾਬਾ ਗੁਰੂ ਨਾਨਕ ਜੀ ਨੇ ਸੱਚਾ ਸੌਦਾ ਦਾ ਕਨਸੈਪਟ ਦਿੰਦੇ ਨੇ। ਇਸੇ ਤਰੀਕੇ ਨਾਲ ਕਰਤਾਰਪੁਰ ਦੇ ਅੰਦਰ ਵਾਹੀ ਬੀਜੀ ਜਿਹੜੀ ਹੈ ਉਹ ਉਗਾਉਣ ਦਾ ਉਹ ਕਨਸੈਪਟ ਉਹ ਦਿੰਦੇ ਨੇ ਕਿ ਤੁਸੀਂ ਹੱਕ ਲਾਲ ਕਿਵੇਂ ਕਮਾਉਣਾ ਹੈ। ਉਹ ਸਾਰਾ ਜਿਹੜਾ ਫਲਸਫਾ ਹੈ, ਉਹਨਾਂ ਦੇ 3 ਬੁਨਿਆਦੀ ਜਿਹੜੇ ਨੁਕਤੇ ਹਨ ਜਿਨ੍ਹਾਂ 'ਤੇ ਸਿੱਖੀ ਖੜੀ ਹੈ, ਉਹ ਸਾਰਾ ਫਲਸਫਾ ਇਸੇ ਖਿੱਤੇ ਦੇ ਵਿੱਚ ਪੂਰਾ ਹੋ ਰਹੀ ਹੈ, ਲਹਿੰਦੇ ਪੰਜਾਬ ਦੇ ਵਿੱਚ ਪੂਰਾ ਹੋ ਰਹੀ ਹੈ। ਸੋ ਅਗਰ ਇੰਡੀਆ ਹੈ ਜਾਂ ਕੋਈ ਦੁਨੀਆ ਦਾ ਕੋਈ ਮੁਲਕ ਹੈ, ਉਹ ਅਗਰ ਇਹ ਚਾਹੁੰਦਾ ਹੈ ਕਿ ਅਸੀਂ ਇਹਨਾਂ ਦੇ ਕਨੈਕਸ਼ਨ ਇੱਥੇ ਤੋੜ ਲਵਾਂਗੇ ਤੇ ਇਹ ਪੋਸੀਬਲ ਨਹੀਂ ਹੈ। ਇਹਦੇ ਤੋਂ ਇਹ ਹੈ ਕਿ ਤੁਹਾਡੀਆਂ ਸਿਆਸਤਾਂ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਹੋ ਰਹੀਆਂ। ਇਸ ਤੋਂ ਪਹਿਲੇ ਅਗਰ ਅਸੀਂ ਦੇਖਦੇ ਹਾਂ ਤਾਂ ਬਹੁਤ ਮਾੜੇ ਹਾਲਾਤ ਜਿਹੜੇ ਤੁਸੀਂ ਕੀਤੇ ਹੋਏ ਨੇ ਉੱਥੇ ਦੇ ਕਿਸਾਨਾਂ ਦੇ, ਔਰ ਕਿਸਾਨਾਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਇੱਕੋ ਹੀ ਉਹਨਾਂ ਦੇ ਜਿਹੜੇ ਕੋਈ ਏਜੰਟ ਹਨ, ਉਹਨਾਂ ਦੇ ਪਿੱਠੂ ਹਨ, ਉਹ ਸਾਨੂੰ ਇਹ ਕਹਿੰਦੇ ਨੇ ਕਿ ਤੁਹਾਡਾ ਇੰਡੀਆ ਨਾਲ ਕੀ ਲੈਣਾ ਦੇਣਾ। ਜੀ ਬਿਲਕੁਲ ਸਾਡਾ ਇੰਡੀਆ ਦੇ ਨਾਲ ਲੈਣਾ ਦੇਣਾ ਹੈ, ਕਿਉਂਕਿ ਅੱਧਾ ਪੰਜਾਬ ਇੰਡੀਆ ਦੇ ਕੋਲ ਹੈ, ਔਰ ਉੱਥੇ ਇਨਸਾਨਾਂ ਦੇ ਨਾਲ ਸਾਡੀ ਇਨਸਾਨੀਅਤ ਦਾ ਰਿਸ਼ਤਾ ਉਸੇ ਤਰੀਕੇ ਹੀ ਜਾਵੇਗਾ ਜਿਵੇਂ ਪਾਕਿਸਤਾਨ ਦੇ ਜਿਹੜੇ ਮਜ਼ਲੂਮ ਤਬਕੇ ਹਨ ਉਹਨਾਂ ਵਾਸਤੇ ਅਸੀਂ ਆਵਾਜ਼ ਚੁੱਕਦੇ ਰਹਿੰਦੇ ਹਾਂ। ਸੋ ਇਹਦੀ ਭਰਪੂਰ ਨਿੰਦਿਆ ਹੈ ਪੰਜਾਬੀ ਪ੍ਰਚਾਰ ਟੀਵੀ ਵੱਲੋਂ, ਔਰ ਅਸੀਂ ਚਾਹਾਂਗੇ ਕਿ ਇੰਡੀਆ ਦੇ ਕੋਲ ਟਾਈਮ ਹੈ, ਅਜੇ 1-2 ਦਿਨ ਇਸ ਦਰਮਿਆਨ ਦੇ ਵਿੱਚ ਹਨ, ਇਹ ਆਪਣੇ ਫੈਸਲੇ ਨੂੰ ਰਿਵਾਈਜ਼ ਕਰੇ। ਇੰਟਰਨੈਸ਼ਨਲੀ ਤੁਸੀਂ ਦੁਨੀਆ ਦੇ ਵਿੱਚ ਜਿੱਥੇ ਬੈਠੇ ਹੋ, ਸਾਨੂੰ ਚਾਹੀਦਾ ਹੈ ਕਿ ਇਸ ਦੀ ਨਿੰਦਿਆ ਕਰੀਏ, ਲੇਕਿਨ ਇੱਕ ਜ਼ਿੱਦੀ ਸਰਕਾਰ ਜਿਹਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ, ਜਿਹਨੂੰ ਨਾ ਇਨਸਾਨੀ ਹੱਕਾਂ ਦੀ ਸਮਝ ਆਉਂਦੀ ਹੈ, ਨਾ ਰਿਆਸਤਾਂ ਦੇ ਹੱਕਾਂ ਦੀ ਸਮਝ ਆਉਂਦੀ ਹੈ, ਨਾ ਖੇਤੀਆਂ ਦੇ ਹੱਕਾਂ ਦੀ ਸਮਝ ਆਉਂਦੀ ਹੈ, ਉਹ ਇਸ ਟਾਈਮ ਇੰਡੀਆ ਨੂੰ ਕੈਪਚਰ ਕਰਕੇ ਬੈਠੀ, ਇੰਡੀਆ ਤੇ ਉਸ ਦਾ ਕਬਜ਼ਾ ਹੈ। ਅਸੀਂ ਕਿਸੇ ਮਜ਼ਹਬ ਦੇ ਮੰਨਣ ਵਾਲਿਆਂ ਨੂੰ ਨਹੀਂ ਕਹਿ, ਕਾਨੂੰਨ ਦੇ ਅੰਦਰ ਜਿਹੜੀ ਸ਼ਿੱਦਤ ਪਸੰਦ ਮੈਂਟੈਲਿਟੀ ਹੈ, ਇੱਕ ਸਾਈਡ ਤੇ ਮੋਦੀ ਸਰਕਾਰ ਨੂੰ ਉਹ ਕੰਟਰੋਲ ਕਰ ਰਹੀ ਹੈ, ਦੂਸਰੀ ਸਾਈਡ ਤੇ ਮੋਦੀ ਸਰਕਾਰ ਨੂੰ ਕਾਰਪੋਰੇਟ ਸੈਕਟਰ ਕੰਟਰੋਲ ਕਰ ਰਹੀ ਹੈ। ਔਰ ਇਹ ਜਿਹੜੇ ਦੋਨੋਂ ਧੜੇ ਹਨ, ਇਹ ਨਾ ਸਿਰਫ ਇੰਡੀਆ ਨੂੰ ਤਬਾਹ ਕਰ ਰਹੇ ਹਨ, ਬਲਕਿ ਇੰਡੀਆ ਦੇ ਅੰਦਰ ਜਿਹੜੇ ਲੋਕ ਵਸ ਰਹੇ ਹਨ ਉਹਨਾਂ ਦੇ ਮਜ਼ਹਬੀ ਆਜ਼ਾਦੀਆਂ ਵਾਸਤੇ ਬਹੁਤ ਵੱਡਾ ਸਵਾਲ ਹੈ। ਸੋ ਇਹ ਇੰਡੀਆ ਦੇ ਆਪਸੀ ਮਸਾਇਲ ਬਿਲਕੁਲ ਨਹੀਂ ਹਨ, ਇਸ ਕਰਕੇ ਕਿ ਇਹਦੇ ਨਾਲ ਸਿਰਫ ਇੰਡੀਅਨ ਮੁਤਾਸਰ ਨਹੀਂ ਹੋ ਰਿਹਾ, ਇਹਦੇ ਨਾਲ ਜਿਹੜੇ ਪਾਕਿਸਤਾਨ ਦੇ ਅੰਦਰ ਜਿਤਨੇ ਸਿੱਖ ਵਸਦੇ ਹਨ ਉਹਨਾਂ ਦੀ ਵੀ ਦਿਲ ਆਜ਼ਾਰੀ ਹੁੰਦੀ ਹੈ। ਔਰ ਇੰਡੀਆ ਨੂੰ ਇਸ ਨੂੰ ਦੇਖਣਾ ਪਏਗਾ, ਆਪਣੀ ਪਾਲਿਸੀ ਨੂੰ ਰਿਵਾਈਜ਼ ਕਰਨਾ ਪਏਗਾ। ਜ਼ਰੂਰੀ ਨਹੀਂ ਕਿ ਇੱਥੇ ਮੋਦੀ ਸਰਕਾਰ ਹੀ ਬੈਠੀ ਹੈ, ਇਹਦੇ ਅੰਦਰ, ਇਹਦੀ ਸਟੈਬਲਿਸ਼ਮੈਂਟ ਦੇ ਅੰਦਰ, ਇਹਦੇ ਇਦਾਰਿਆਂ ਦੇ ਅੰਦਰ ਬਹੁਤ ਸਾਰੇ ਲੋਕ ਐਸੇ ਬੈਠੇ ਹੋਣਗੇ ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡੀਆ ਔਰ ਪਾਕਿਸਤਾਨ ਗਵਾਂਢੀ ਦੇਸ਼ ਹਨ, ਇਸ ਸਦਾ ਗਵਾਂਢੀ ਰਹਿਣਗੇ, ਇਹ ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ। ਕਦੀ ਵੀ ਤੁਸੀਂ ਆਪਣਾ ਗਵਾਂਢੀ ਨਹੀਂ ਬਦਲ ਸਕਦੇ, ਤੁਸੀਂ ਸਭ ਕੁਝ ਬਦਲ ਸਕਦੇ ਹੋ, ਆਪਣੇ ਗਵਾਂਢੀ ਨਾਲ ਤੁਹਾਨੂੰ ਬਿਹਤਰ ਤਲਕਾਤ ਬਣਾਉਣੇ ਪੈਂਦੇ ਹਨ। ਸੋ ਇੰਡੀਆ ਔਰ ਪਾਕਿਸਤਾਨ ਨੂੰ ਜਿੱਥੇ ਬਿਹਤਰ ਤਲਕਾਤ ਬਣਾਉਣ ਦੀ ਲੋੜ ਹੈ, ਉੱਥੇ ਇਹ ਜਿਹੜੇ ਸਾਡੇ ਸਿੱਖ ਵੀਰ ਹਨ ਇਹਨਾਂ ਨੂੰ ਮੁਕੰਮਲ ਆਜ਼ਾਦੀ ਦੇਣੀ ਚਾਹੀਦੀ ਹੈ। ਜਿਸ ਤਰੀਕੇ ਪਾਕਿਸਤਾਨ ਵੱਲੋਂ ਮੁਕੰਮਲ ਆਜ਼ਾਦੀ ਇਹਨਾਂ ਨੂੰ ਆਉਣ ਦੀ ਦਿੱਤੀ ਗਈ ਹੈ, ਉਸ ਤਰੀਕੇ ਇੰਡੀਆ ਵੱਲੋਂ ਵੀ ਆਜ਼ਾਦੀ ਹੋਣੀ ਚਾਹੀਦੀ ਹੈ। ਔਰ ਅਸੀਂ ਚਾਹਾਂਗੇ ਕਿ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਵੀ ਬੈਠੇ ਹੋ, ਜਿਸ ਤਰ੍ਹਾਂ ਖੇਤੀ ਦੇ ਮੁੱਦੇ ਤੇ ਮੋਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਦੁਨੀਆ ਦੇ ਵਿੱਚ ਹੋਈ ਹੈ, ਉੱਥੇ ਜਿਹੜੀਆਂ 100 ਸਾਲਾ ਤਕਰੀਬਾਤ ਹਨ ਉਹਦੇ ਤੇ ਪਾਬੰਦੀ, ਉਹਦੇ ਤੇ ਰੋਕ ਲਾ ਕੇ ਇਹ ਵੀ ਬੁਰੀ ਤਰ੍ਹਾਂ ਐਕਸਪੋਜ਼ ਹੋਈ ਹੈ। ਔਰ ਇਹ ਤੁਸੀਂ ਐਕਸਪੋਜ਼ ਇਸ ਨੂੰ ਕਰੋ ਕਿ ਲੋਕਾਂ ਤੋਂ ਉਹਨਾਂ ਦੇ ਮਜ਼ਹਬੀ ਜਿਹੜੇ ਹੱਕ ਹਨ, ਬੁਨਿਆਦੀ ਇਨਸਾਨੀ ਹਕੂਕ ਹਨ, ਉਹ ਵੀ ਇਹ ਖੋ ਰਹੀ ਹੈ।